डॉक्टर साहब इमैनुअल कांट ते दोबारा स्टार्ट करना जरा, क्योंकि बीबा जी ते मर्जी जी नहीं सी, साड़ा भी रिफ्रेश हो जाएगा थोड़ा जा। चलो अच्छा, थैंक यू। मैं ये कांट दी बैकग्राउंड च ये दस्सिया सी कि जिहड़ा नवीं फलसफे दा शुरू होया सी ਉਹ ਰੈਸ਼ਨਲਿਸਟਾਂ ਤੋਂ ਸ਼ੁਰੂ ਹੋਇਆ ਸੀ, ਜਿਨ੍ਹਾਂ ਵਿੱਚ ਡੇਕਾਰਟ ਔਰ ਸਪੀਨੋਜ਼ਾ ਸਨ। ਤੇ ਜਿਹੜੀ ਰੈਸ਼ਨਲਿਜ਼ਮ ਹੈ ਉਹਦਾ ਮਤਲਬ ਇਹ ਹੈ ਕਿ ਤੁਸੀਂ ਗ੍ਰਾਮਰ ਜਿਓਮੈਟਰੀ ਦੇ ਅਸੂਲਾਂ ਨਾਲ ਇੱਕ ਹਕੀਕਤ ਤੱਕ ਪਹੁੰਚਦੇ ਹੋ, ਇੱਕ ਜਨਰਲ ਸੱਚਾਈ ਤੱਕ ਪਹੁੰਚਦੇ ਹੋ। ਲੇਕਿਨ ਉਸ ਤੋਂ ਬਾਅਦ ਜਿਹੜੇ ਇੰਪੀਰੀਸਿਸਟ ਆਏ ਉਹਨਾਂ ਨੇ ਕਿਹਾ ਨਹੀਂ, ਉਹਦੇ ਵਿੱਚ ਜਿਹੜਾ ਰੈਸ਼ਨਲਿਸਟਾਂ ਵਿੱਚ ਇਹ ਵੀ ਮੰਨਿਆ ਜਾਂਦਾ ਸੀ ਕਿ ਬੰਦੇ ਦੇ ਇਨੇਟ ਖਿਆਲਾਤ ਹੁੰਦੇ ਨੇ, ਜਮਾਂਦਰੂ ਖਿਆਲਾਤ ਹੁੰਦੇ ਨੇ। ਲੇਕਿਨ ਜਿਹੜੇ ਇੰਪੀਰੀਸਿਸਟ ਸਨ ਉਹਨਾਂ ਨੇ ਕਿਹਾ ਕਿ ਇਹ ਅਲਜਬਰੇ ਔਰ ਮੈਥਮੈਟਿਕਸ ਔਰ ਜਿਓਮੈਟਰੀ ਤੋਂ ਟਰੂਥ ਡਰਾ ਨਹੀਂ ਕੀਤੇ ਜਾ ਸਕਦੇ। ਜਿਹੜਾ ਟਰੂਥ ਹੈ ਉਹ 5 ਸੈਂਸਸ ਦੇ ਥਰੂ, ਪਰਸੈਪਸ਼ਨ ਦੇ ਥਰੂ ਆਉਂਦਾ ਹੈ, ਔਰ ਉਹੀ ਵੈਲਿਡ ਮੈਥਡ ਆਫ ਲਰਨਿੰਗ ਹੈ। ਉਹਦੇ ਨਾਲ ਹੀ ਬੰਦੇ ਨੂੰ ਸੁਰਤ ਆਉਂਦੀ ਹੈ, ਉਹਦੇ ਨਾਲ ਹੀ ਬੰਦੇ ਨੂੰ ਸਾਰਾ ਕੁਝ ਹੁੰਦਾ ਹੈ। ਤੇ ਕਿਸੇ ਬੰਦੇ ਵਿੱਚ ਕੋਈ ਇਨੇਟ ਖਿਆਲ ਪੈਦਾ ਹੋਣ ਵਾਲੇ ਵੇਲੇ ਨਹੀਂ ਹੁੰਦੇ। ਉਹ ਇੱਕ ਸਾਫ਼ ਤਖਤੀ ਹੁੰਦੀ ਹੈ ਜਿਹੜਾ ਬੰਦਾ ਜੰਮਦਾ ਹੈ, ਤੇ ਫਿਰ ਉਹਦੇ ਉੱਤੇ ਜਿਹੜੇ ਐਕਸਪੀਰੀਅੰਸਿਸ ਨੇ ਉਹ ਉਸ ਤਖਤੀ ਦੇ ਉੱਤੇ ਲਿਖਦੇ ਨੇ। ਤੇ ਉਹ ਜਿਹੜੇ ਐਕਸਪੀਰੀਅੰਸਿਸ ਨੇ ਉਹ ਵੇਰੀਅਸ ਡਾਇਮੈਂਸ਼ਨਸ ਔਰ ਵੇਰੀਅਸ ਆਸਪੈਕਟ ਦੇ ਉੱਤੇ ਹੈ ਨੇ, ਜਿਨ੍ਹਾਂ ਨੂੰ ਜਾਨ ਲਾਕ ਤੇ ਡੇਵਿਡ ਹਿਊਮ ਨੇ ਖੋਲ ਕੇ ਬਿਆਨ ਕੀਤਾ। ਅੱਛਾ, ਕਾਂਟ ਜਿਹੜਾ ਸੀ ਉਹਨੇ ਕਾਂਟ ਵੈਸੇ ਡੇਵਿਡ ਹਿਊਮ ਤੋਂ ਬਹੁਤ ਮੁਤਅਸਰ ਸੀ, ਬਹੁਤ ਉਹਨੂੰ ਵੱਡਾ ਮੰਨਦਾ ਸੀ। ਲੇਕਿਨ ਕਾਂਟ ਨੇ ਕਿਹਾ ਕਿ ਨਾ ਤੇ ਉਹ ਹੁੰਦਾ ਹੈ ਜਿਹੜੇ ਰੈਸ਼ਨਲਿਸਟ ਕਹਿੰਦੇ ਨੇ, ਤੇ ਨਾ ਉਹ ਹੁੰਦਾ ਹੈ ਜਿਹੜੇ ਸਕੈਪਟਿਸਿਜ਼ਮ ਵਾਲੇ ਕਹਿੰਦੇ ਨੇ। ਤੇ ਉਹਨਾਂ ਨੇ ਉਹਦਾ ਇੱਕ ਤੀਸਰਾ ਤਰੀਕਾ ਜਿਹੜਾ ਉਹਨਾਂ ਕੱਢਿਆ, ਉਹਨਾਂ ਨੇ ਕਿਹਾ ਕਿ ਜੀ ਜਿਹੜੀ ਹਕੀਕਤ ਹੈ ਦੋ ਹਕੀਕਤਾਂ ਵਿੱਚ ਵੰਡਿਆ ਸੰਸਾਰ ਹੈ। ਇੱਕ ਤੇ ਚੀਜ਼ਾਂ ਨੇ, ਥਿੰਗਸ ਇਨ themselves, things in itself। ਦੂਜੀ ਹੈ ਉਹਨਾਂ ਚੀਜ਼ਾਂ ਦਾ ਐਕਸਪੀਰੀਅੰਸ। ਲੇਕਿਨ ਜਿਹੜਾ ਐਕਸਪੀਰੀਅੰਸ ਹੈ ਚੀਜ਼ਾਂ ਦਾ, ਉਹ ਐਸਾ ਹੈ ਕਿ ਉਹ ਉਹਦੇ ਕਦੀ ਵੀ ਇਹ ਨਹੀਂ ਦੱਸਦਾ ਕਿ ਚੀਜ਼ਾਂ ਖੁਦ ਆਪਣੇ ਆਪ ਵਿੱਚ ਕੀ ਨੇ, ਥਿੰਗਸ ਇਨ themselves ਕੀ ਹੈਗੀਆਂ ਨੇ। ਉਹ ਐਕਸਪੀਰੀਅੰਸ ਜਿਹੜਾ ਹੈ ਉਹਦੇ ਇਹ ਪੁਰਾਣੀ ਨਾਲੇਜ ਜਿਹੜਾ ਉਹ ਲੈ ਕੇ ਪੈਦਾ ਹੁੰਦਾ ਹੈ, ਉਸ ਇਹ ਪੁਰਾਣੀ ਨਾਲੇਜ ਦੀ ਜਿਹੜੀ ਸਪੇਸ ਔਰ ਟਾਈਮ ਦੀ ਇੰਟਿਊਸ਼ਨ ਹੈ, ਅਗੇਨ ਇੰਟਿਊਸ਼ਨ ਹੈ, ਉਸ ਇੰਟਿਊਸ਼ਨ ਦੇ ਤਹਿਤ, ਉਸ ਸਪੇਸ ਔਰ ਟਾਈਮ ਦੀ ਇੰਟਿਊਸ਼ਨ ਦੇ ਤਹਿਤ ਜਿਹੜੀ ਬੰਦੇ 'ਚ ਇਹ ਪ੍ਰਾਇਰੀ ਮੌਜੂਦ ਹੁੰਦੀ ਹੈ, ਯਾਨੀ ਪਹਿਲਾਂ ਤੋਂ ਹੀ ਮੌਜੂਦ ਹੁੰਦੀ ਹੈ, ਉਹ ਉਹਨਾਂ ਦੇ ਮੁਤਾਬਕ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਐਕਸਪੀਰੀਅੰਸ ਕਰਦਾ ਹੈ। ਲਿਹਾਜ਼ਾ ਐਕਸਪੀਰੀਅੰਸ ਇਨਸਾਨ ਦਾ ਜਿਹੜਾ ਕਾਂਸ਼ੀਅਸਨੈਸ ਦਾ ਐਕਸਪੀਰੀਅੰਸ ਹੈ, ਔਰ ਜਿਹੜੀਆਂ ਚੀਜ਼ਾਂ ਨੇ ਇਹ ਦੋ ਬਿਲਕੁਲ ਵੱਖ-ਵੱਖ ਕੈਟੇਗਰੀਜ਼ ਨੇ। ਚੀਜ਼ਾਂ ਨੂੰ ਕੋਈ ਨਹੀਂ ਜਾਣ ਸਕਦਾ ਕਿ ਉਹ ਆਪਣੇ ਆਪ ਵਿੱਚ ਕੀ ਨੇ, ਕਿਉਂਕਿ ਜਦੋਂ ਵੀ ਵੇਖਣ ਵਾਲਾ ਉਹਨੂੰ ਵੇਖੇਗਾ ਤੇ ਉਹ ਆਪਣੀ ਇੰਟੂਟਿਵ ਇਹ ਪ੍ਰਾਇਰੀ ਸਪੇਸ ਔਰ ਟਾਈਮ ਦੇ ਕਨਸੈਪਟ ਵਿੱਚ ਵੇਖੇਗਾ।
ਤੇ ਉਹ ਜਿਹੜੀ ਹੈ ਉਹ ਇੱਕ ਫਿਜ਼ੀਕਲ ਕਨਸੈਪਟ ਨਹੀਂ ਰਹਿ ਜਾਏਗਾ, ਉਹ ਇੱਕ ਮੈਟਾਫਿਜ਼ੀਕਲ ਕਨਸੈਪਟ ਬਣ ਜਾਏਗਾ, ਜਿਹਨੂੰ ਕਿ ਕਾਂਟ ट्रांसेंडेंटल मैटाफिजिक्स कहता सी। लेकिन कांट जिहड़ा है उन्हें, जिवें मैं दस्सिया सी पिछली वारी, कि उन्हें बहुत लोकां, बहुत अगले आने वाले फलसफीदानां नूं जिहड़ा है वो मुतासिर कीता। सर जी एक क्वेश्चन है कि जरा जी। तुसीं आपां ए प्रायरी दी गल करदे हैं, ਉਹ ਹਰ ਇੱਕ ਜੰਮਦੇ ਮਤਲਬ ਕਿ ਹਰ ਇੱਕ ਬੰਦੇ ਦੀ ਇੱਕੋ ਹੀ ਹੁੰਦੀ ਹੈ ਕਿ ਉਹ ਵੀ ਵੱਖ-ਵੱਖ ਹੁੰਦੀ ਹੈ? when I mean do we all start with at the same level ਕਿ ਵੀ ਹਰ ਇੱਕ ਦੀ ਅਲੱਗ-ਅਲੱਗ ਇਹ ਪ੍ਰਾਇਰੀ ਹੋ ਸਕਦੀ? ਮੇਰਾ ਖਿਆਲ ਹੈ ਕਿ ਜਿਹੜਾ ਇੰਪਲਿਸਿਟ ਹੈ ਇਹਦੇ ਵਿੱਚ ਉਹ ਇਹ ਹੈ ਕਿ ਹਰ ਇੱਕ ਦੀ ਅਲੱਗ-ਅਲੱਗ ਹੋ ਸਕਦੀ। ਸੋ ਫਿਰ ਅਗੇਨ ਉਹਦੀ ਫਿਰ ਉਹ ਪਰਸੀਵਿੰਗ ਆਫ ਦੈਟ ਜਿਹੜੀ ਵੀ ਕੋਈ ਚੀਜ਼ ਹੈਗੀ ਹੈ ਉਹ ਫਿਰ ਹਰ ਇੱਕ ਦੀ ਵੱਖ-ਵੱਖਤਾ ਹੀ ਹੁੰਦੀ ਹੈ ਨਾ। what ਹਾਂਜੀ ਸਮਝ ਆ ਗਈ ਜੀ। ਡਾਕਟਰ ਸਾਹਿਬ ਪ੍ਰੇਰੀ ਸੀ ਕਿਹਨੂੰ ਕਹਿ ਰਹੇ ਆ ਜਰਾ ਥੋੜਾ ਜਿਹਾ ਨੂੰ ਐਕਸਪਲੇਨ ਕਰ ਦਿਓ ਜੀ। ਪ੍ਰੇਰੀ ਕਿਹਨੂੰ ਕਹਿ ਰਹੇ ਹੋ? ਪ੍ਰੇਰੀ ਇਹ ਪ੍ਰਾਇਰੀ ਹੁੰਦਾ ਹੈ ਜਿਹੜਾ ਕਿ ਤੁਸੀਂ ਆਬਜ਼ਰਵ ਕੀਤੇ ਜਾਂ ਪੜ੍ਹੇ ਲਿਖੇ ਤੋਂ ਪਹਿਲੇ ਜਿਹੜਾ ਤੁਹਾਡਾ ਨੌਲੇਜ ਹੁੰਦਾ ਹੈ। ਅਸੀਂ ਇਹਨੂੰ ਇਨੇਟ ਕਹਿ ਸਕਦੇ ਹਾਂ? ਨਹੀਂ, ਇਨੇਟ ਨਹੀਂ ਹੈ, ਇਨੇਟ ਨਹੀਂ ਹੈ। ਇਹ ਨੌਲੇਜ ਕਿੱਥੋਂ ਆ ਰਿਹਾ? ਇਹ ਜਿਹੜਾ ਇਹ ਪ੍ਰਾਇਰੀ ਨੌਲੇਜ ਆ ਰਿਹਾ ਕਿੱਥੋਂ ਆ ਰਿਹਾ? ਇਹ ਮਤਲਬ ਸੋਰਸ ਕੀ ਹੈ ਇਹਦਾ? ਸੋਰਸ ਬੰਦੇ ਦਾ ਬ੍ਰੇਨ ਹੈ। ਨਹੀਂ ਬ੍ਰੇਨ ਤੇ ਹੈਗਾ ਡਾਕਟਰ ਸਾਹਿਬ, ਉਹ ਮਤਲਬ ਬ੍ਰੇਨ ਦੇ ਉੱਤੇ ਜਿਹੜਾ ਸੋਰਸ ਹੈ ਉਹ ਤੇ ਪਰਸੈਪਸ਼ਨ ਤੋਂ ਫਿਰ ਆ ਰਿਹਾ ਨਾ, ਸੈਂਸਰੀ ਪਰਸੈਪਸ਼ਨ ਤੋਂ। ਨਹੀਂ, ਉਹ ਨਾ ਨਾ ਉਹ ਇਹ ਤੁਸੀਂ ਇਹਨੂੰ ਡਿਫਰੈਂਸ਼ੀਏਟ ਕਰੋ ਕਿ ਬੰਦੇ ਦਾ ਇੱਕ ਇੰਟਿਊਟਿਵ ਇਹ ਪ੍ਰਾਇਰੀ ਸਪੇਸ ਦਾ ਔਰ ਟਾਈਮ ਦਾ ਕਨਸੈਪਟ ਹੈ। ਅੱਛਾ, ਇੰਟਿਊਟਿਵ ਤੁਸੀਂ ਕਹਿ ਰਹੇ ਹੋ ਉਸ ਸੈਂਸ ਦੇ ਵਿੱਚ? ਹਾਂਜੀ, ਅੱਛਾ ਠੀਕ। ਅੱਛਾ ਡਾਕਟਰ ਸਾਹਿਬ ਇਹਨੂੰ ਇਹ ਕਹਿ ਸਕਦੇ ਕਿ ਇਹ ਹੈਗਾ ਆ ਕਾਮਨ ਜਨਰਲ ਨੌਲੇਜ? ਨਹੀਂ, ਇਹਨੂੰ ਜਨਰਲ ਨੌਲੇਜ ਇੱਕ ਤਰੀਕੇ ਨਾਲ ਕਹਿ ਸਕਦੇ ਹੋ, ਲੇਕਿਨ ਇਹ ਐਗਜ਼ੈਕਟਲੀ ਜਨਰਲ ਲੈਵਲ ਵੀ ਨਹੀਂ ਹੈ। ਡਾਕਟਰ ਸਾਹਿਬ ਇਹ ਹਰ ਬੰਦੇ ਦਾ ਆਪਣਾ ਹੋਏਗਾ ਨਾ, ਜਿਵੇਂ ਹਰ ਬੰਦੇ ਦਾ ਇੰਸਟੀਟਿਊਸ਼ਨ ਲੈਵਲ ਆਪਣਾ ਹੁੰਦਾ, ਜਿਵੇਂ ਬੀਬਾ ਜੀ ਕਹਿ ਰਹੇ ਸੀ। ਨਹੀਂ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਇਹ ਤੁਹਾਡੀ ਡਿਡਕਸ਼ਨ ਹੁੰਦੀ ਹੈ, ਤੁਹਾਡੇ ਐਕਸਪੀਰੀਅੰਸ ਤੋਂ ਡਿਡਿਊਸ ਕਰਕੇ, ਜਿਹੜੀ ਤੁਹਾਡੀ ਕੋਈ ਐਕਸਪੀਰੀਅੰਸ ਤੋਂ ਡਿਡਿਊਸ ਕਰਕੇ ਤੁਸੀਂ ਉਸ ਨਤੀਜੇ ਤੇ ਪਹੁੰਚਦੇ ਹੋ। ਨਹੀਂ ਡਾਕਟਰ ਸਾਹਿਬ ਕਹਿ ਰਹੇ ਉਸ ਤੋਂ ਪਹਿਲੇ ਹੈ ਇਹ ਜਿਹੜੀ ਹੈ ਇਹ ਤੁਹਾਡੀ ਸਬਜੈਕਟਿਵ ਇਹ ਪ੍ਰਾਇਰੀ ਇੰਟਿਊਸ਼ਨ ਹੁੰਦੀ ਹੈ ਸਪੇਸ ਔਰ ਜਨਰਲ ਸਪੇਸ ਔਰ ਟਾਈਮ ਦੇ ਬਾਰੇ ਚ। Theoretically, could trauma be included in that? That is passed down from generations to generations. Right. ਤੁਸੀਂ ਦੇਖੋ ਨਾ, ਤੁਸੀਂ ਤੁਹਾਡੇ ਸਾਰਿਆਂ ਦੇ ਸਾਡੇ ਸਾਰਿਆਂ ਦੇ ਅੰਦਰ ਇੱਕ ਸਪੇਸ ਔਰ ਟਾਈਮ ਦਾ ਪਹਿਲੇ ਤੋਂ ਮੌਜੂਦ ਇੱਕ ਤਸਵਰ ਹੈਗਾ ਨਾ ਕਿ ਸਪੇਸ ਕੀ ਹੁੰਦੀ ਹੈ, ਟਾਈਮ ਕੀ ਹੁੰਦੀ ਹੈ ਨਾ ਜੀ। ਅੱਛਾ, ਫਿਰ ਤੁਸੀਂ ਉਹ ਤੋਂ ਕੀ ਡਿਡਿਊਸ ਕਰਦੇ ਹੋਗੇ? ਇਟ ਇਜ਼ ਮੋਰ ਥਿਓਰੈਟੀਕਲ ਦੈਨ ਇਟ ਇਜ਼ ਐਕਸਪੀਰੀਐਂਸਡ, ਸਬਜੈਕਟਿਵ। ਹਾਂਜੀ ਰਾਈਟ। ਤੁਸੀਂ ਜਦੋਂ ਵੀ ਕਿਸੇ ਚੀਜ਼ ਨੂੰ ਵੇਖੋਗੇ, ਦਰਖਤ ਨੂੰ, ਘਰ ਨੂੰ, ਸੜਕ ਨੂੰ, ਤੇ ਜਿਹੜਾ ਤੁਹਾਡੇ ਆਲਰੇਡੀ ਮੌਜੂਦ ਹੈ ਸਪੇਸ ਔਰ ਟਾਈਮ ਦਾ ਕਨਸੈਪਟ, ਜਿਹੜਾ ਕਿ ਸੜਕ ਨੂੰ ਦੇਖਣ ਤੋਂ ਪਹਿਲੇ ਵੀ ਸੀਗਾ, ਦਰਖਤ ਦੇਣ ਤੋਂ ਪਹਿਲੇ ਵੀ ਹੈਗਾ ਸੀ, ਉਹ ਜਿਹੜਾ ਤੁਹਾਡਾ ਇੰਟਿਊਟਿਵ ਜਿਹੜੀ ਕੋਗਨੀਸ਼ਨ ਹੈ ਸਪੇਸ ਔਰ ਟਾਈਮ ਦੀ, ਫਿਰ ਜਦੋਂ ਤੁਸੀਂ ਚੀਜ਼ਾਂ ਨੂੰ ਵੇਖਦੇ ਹੋ ਤੇ ਤੁਸੀਂ ਉਸ ਇੰਟਿਊਟਿਵ ਇਹ ਪ੍ਰਾਇਰੀ ਜਿਹੜਾ ਤੁਹਾਡਾ ਜਿਹੜਾ ਕੋਗਨੀਸ਼ਨ ਹੈ ਉਹਨੂੰ ਅਪਲਾਈ ਕਰਦੇ ਹੋ। ਮਤਲਬ ਇਹ ਹੈ ਕਿ ਮੇਰੀ ਦਰਖਤ ਦੇ ਬਾਰੇ ਚ ਮੇਰੀ ਸਪੇਸ ਔਰ ਟਾਈਮ ਦੇ ਬਾਰੇ ਚ ਆਪਣੀ ਇੱਕ ਪ੍ਰਾਇਰੀ ਕੋਗਨੀਸ਼ਨ ਹੈ। ਠੀਕ, ਹੁਣ ਮੈਂ ਜਦੋਂ ਇੱਕ ਦਰਖਤ ਨੂੰ ਵੇਖਣਾ ਜਾਂ
ਇੱਕ ਕਪਾਹ ਦੇ ਖੇਤ ਨੂੰ ਵੇਖਣਾ ਹੈ ਤੇ ਉਹ ਜਿਹੜੀ ਮੇਰੀ ਇੰਟੂਟਿਵ ਜਿਹੜੀ ਸਪੇਸ ਔਰ ਟਾਈਮ ਦੀ ਜਿਹੜੀ ਕੋਗਨੀਸ਼ਨ ਹੈ ਉਹਦੇ ਤਹਿਤ ਮੈਂ ਉਹ ਕਪਾਹ ਨੂੰ ਦਾ ਤਜਰਬਾ ਕਰਨਾ ਹੈ ਲੇਕਿਨ ਤਜਰਬੇ ਕਰਨ ਦੇ ਵਿੱਚ ਤਜਰਬਾ ਖੁਦ ਇੱਕ ਇੰਡੀਪੈਂਡੈਂਟ ਐਂਟਿਟੀ ਬਣ ਜਾਂਦਾ ਹੈ ਔਰ ਕਪਾਹ ਆਪਣੇ ਆਪ ਵਿੱਚ ਕੀ ਹੈ ਐਜ਼ ਅ ਥਿੰਗ ਇਨ ਇਟਸੈਲਫ ਕੀ ਹੈ ਉਹ ਮੈਨੂੰ ਨਹੀਂ ਪਤਾ ਲੱਗ ਸਕਦਾ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਉਹ nobody can know what it truly is nobody can know that ਕਿਉਂਕਿ ਹਰ ਬੰਦਾ ਜਿਹੜਾ ਹੈ ਉਹਦਾ ਐਕਸਪੀਰੀਅੰਸ ਬੇਸਡ ਹੈਗਾ ਉਹਦੇ ਇੰਟੂਟਿਵ ਸਪੇਸ ਔਰ ਟਾਈਮ ਦੇ ਸਰਵਰ ਤੇ So can we say that Kant combined rationality and empiricism? Is that what he was trying to do? I think he's trying to find a middle ground. I think he's trying to find a middle ground. He is trying to find the middle ground. Middle ground, okay. ਤੇ ਮਤਲਬ ਇਹ ਹੈ ਕਿ ਲੇਕਿਨ ਉਹਦੀ ਇਹ ਦੋਨਾਂ ਦੀ ਰੈਸ਼ਨਲਿਜ਼ਮ ਦੀ ਤੇ ਅਗਰ ਤੁਸੀਂ ਦੇਖੋ ਇਹਨੂੰ ਗੌਰ ਨਾਲ ਤੇ ਇਹਦੇ ਵਿੱਚ ਰੈਸ਼ਨਲਿਸਟਿਕ ਆਰਗੂਮੈਂਟਸ ਵੀ ਯੂਜ਼ ਹੋਏ ਨੇ ਔਰ ਇਹਦੇ ਵਿੱਚ ਇੰਪੀਰੀਸਿਸਟ ਆਰਗੂਮੈਂਟ ਵੀ ਯੂਜ਼ ਹੋਏ ਨੇ ਮਤਲਬ ਉਹ ਇਹ ਵੀ ਨਹੀਂ ਕਹਿੰਦਾ ਕਿ ਚੀਜ਼ਾਂ ਨੂੰ ਵੇਖਣ ਤੋਂ ਬਗੈਰ ਐਕਸਪੀਰੀਅੰਸ ਹੋ ਸਕਦਾ ਹੈ ਇਹ ਵੀ ਨਹੀਂ ਉਹ ਕਹਿੰਦਾ ਲੇਕਿਨ ਇਹ ਵੀ ਉਹ ਕਹਿੰਦਾ ਹੈ ਕਿ ਜਿਹੜਾ ਐਕਸਪੀਰੀਅੰਸ ਹੁੰਦਾ ਹੈ ਉਹ ਜ਼ਰੂਰੀ ਨਹੀਂ ਉਹ ਚੀਜ਼ ਹੋਵੇ ਸਮਝੋ ਹਾਂਜੀ ਸੋ ਲਿਹਾਜ਼ਾ ਇਹਦੇ ਵਿੱਚ ਰੈਸ਼ਨਲਿਸਟਾਂ ਦਾ ਇਹ ਅਸੂਲ ਵੀ ਆ ਗਿਆ ਕਿ ਇੱਕ ਜਿਹੜਾ ਅਸੀਂ ਤਜਰਬੇ ਦੇ ਨਾਲ ਕਰਨੇ ਆ ਲੇਕਿਨ ਉਹ ਇਹ ਨਹੀਂ ਦੱਸ ਰਹੇ ਕਿ ਅਸੀਂ ਜਿਹੜਾ ਕਨਸੈਪਟ ਬਣਾਉਂਦੇ ਆ ਉਹ ਜਿਓਮੈਟ੍ਰਿਕਲੀ ਬਣ ਜਾਂਦਾ ਹੈ ਲੇਕਿਨ ਉਹ ਰਿਐਲਿਟੀ ਚ ਕਿਵੇਂ ਬਣਦਾ ਇਹ ਉਹ ਨਹੀਂ ਦੱਸਦੇ ਇਹੀ ਤੇ ਫਿਰ ਇੰਟੂਟਿਵ ਹੋਇਆ ਨਾ ਸਰ ਇਹੀ ਤੇ ਫਿਰ ਇੰਟੂਸ਼ਨ ਹੋਈ ਜਿਹੜੀ ਉਹ ਕਹਿ ਰਿਹਾ ਇਹੀ ਇੰਟੂਟਿਵ ਗੱਲ ਹੋਈ ਨਾ ਫਿਰ ਉਹ ਕਹਿ ਰਿਹਾ ਕਿ ਇੰਟੂਟਿਵਲੀ ਬੰਦੇ ਕੋਲ ਅਗਰ ਸਪੇਸ ਔਰ ਟਾਈਮ ਦਾ ਕਾਗਨੀਸ਼ਨ ਨਾ ਹੋਵੇ ਤੇ ਫਿਰ ਉਹ ਚੀਜ਼ਾਂ ਦਾ ਐਕਸਪੀਰੀਅੰਸ ਨਹੀਂ ਕਰ ਸਕਦਾ ਫਿਰ ਐਕਸਪੀਰੀਅੰਸ ਐਗਜ਼ਿਸਟ ਨਹੀਂ ਕਰ ਸਕਦਾ So is this the thing, you know, wo famous jo example hai ki if you're in a forest and a tree falls but there's no one to hear the sound, then that means it didn't exist. Is that no, that's something completely different. Acha theek hai. no it's very different ਇਹ ਜਿਹੜਾ ਫਰਕ ਹੈ ਇਹ ਹੈ ਕਿ ਉਹ ਤੇ ਫਾਰੈਸਟ ਦੇ ਵਿੱਚ ਡਿੱਗਿਆ ਕਿਸੇ ਨੇ ਦੇਖਿਆ ਕਿ ਨਹੀਂ ਦੇਖਿਆ ਠੀਕ ਹੈ ਨਾ ਲੇਕਿਨ ਇਹ ਜਿਹੜਾ ਜਿਹਦੀ ਗੱਲ ਕਾਂਟ ਕਰ ਰਿਹਾ ਹੈ ਉਹ ਤੇ ਤੁਹਾਡੀਆਂ ਆਮ ਚੀਜ਼ਾਂ ਨੇ ਜਿਹਨਾਂ ਨੂੰ ਤੁਸੀਂ ਵੇਖ ਰਹੇ ਹੋ okay ਲੇਕਿਨ ਉਹ ਚੀਜ਼ਾਂ in themselves ਕੀ ਨੇ ਇਹ ਨਹੀਂ ਤੁਸੀਂ ਦੱਸ ਸਕਦੇ ਤੁਸੀਂ ਸਿਰਫ ਉਹਨਾਂ ਦੇ ਬਾਰੇ ਚ ਆਪਣਾ ਐਕਸਪੀਰੀਅੰਸ ਦੱਸ ਸਕਦੇ ਹੋ ਇਹਦੇ ਡਾਕਟਰ ਸਾਹਿਬ ਸਬਜੈਕਟਿਵਿਟੀ ਬਹੁਤ ਜ਼ਿਆਦਾ ਲੈ ਆਇਆ ਕਾਂਟ ਆਬਜੈਕਟਿਵਿਟੀ ਨੇ ਐਕਸਪ੍ਰੈਸ ਕਰਤੀ ਹੈ ਤੇ ਸਬਜੈਕਟਿਵਿਟੀ ਬਹੁਤ ਜ਼ਿਆਦਾ ਹੋ ਗਈ ਇਹਦੇ ਵਿਊਜ਼ ਦੇ ਵਿੱਚ ਐਜ਼ ਅਪੋਜ਼ ਟੂ ਐਮਪੀਰੀਸਿਸਟ ਐਂਡ ਰੈਸ਼ਨਲਿਸਟ ਕਿ ਜਿਹੜੇ ਕਿ ਬਹੁਤ ਜ਼ਿਆਦਾ ਆਬਜੈਕਟਿਵਿਟੀ ਸੀ ਉਹਨਾਂ ਦੀ ਥਾਟਸ ਦੇ ਵਿੱਚ ਇਸੇ ਵਾਸਤੇ ਉਹਨੂੰ ਉਹਦੀ ਟ੍ਰਾਂਸ Transcendental ਕਿਹਾ ਜਾਂਦਾ ਹੈ ਨਾ ਬਿਲਕੁਲ ਠੀਕ ਹੈ because it is beyond objectivity ਹਾਂਜੀ ਮਤਲਬ ਉਹਦੇ ਤੇ ਕੋਈ ਅਸੂਲ ਨਹੀਂ ਬਣਾਇਆ ਜਾ ਸਕਦਾ ਤੇ ਅੱਛਾ ਜਿਹੜਾ ਇਸ ਤੋਂ ਬਾਅਦ ਕਾਂਟ ਤੋਂ ਬਾਅਦ ਜਿਹੜਾ ਮੇਨ ਫਿਲਾਸਫਰ ਸਾਡੇ ਸਾਹਮਣੇ ਆਉਂਦਾ ਹੈ ਉਹ ਹੈ ਹੈਗਲ ਔਰ ਐਕਚੁਅਲੀ ਜਿਹੜੀ ਹੁਣ ਮਾਡਰਨ ਫਿਲਾਸਫੀ
ਜਿਹਨੂੰ ਕਿਹਾ ਜਾਂਦਾ ਹੈ ਉਹ ਸਾਰੀ ਜਿਹੜੀ ਹੈ ਉਹ ਹੇਗਲ ਤੋਂ ਆਈ ਹੈ। Hegel was the synthesizer of the previous Western thought and ਕੀ ਕਹਿਣਾ ਚਾਹੀਦਾ, the main formulator. जॉर्ज हेगल सर, डॉक्टर साहब? नहीं, जॉर्ज विल्हम फ्रेडरिक हेगल। हाँ ठीक ठीक ठीक, 1770। हाँ जी, ठीक है जी। डॉक्टर साहब ਜਿਹੜੇ ਵੱਡੇ ਵੱਡੇ ਸੀ ਪੜ੍ਹਨੇ ਪਿਆ ਫਿਲਾਸਫਰ, ਇਹ ਸਾਰੇ 17ਵੀਂ 18ਵੀਂ ਸਦੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋ ਰਿਹਾ, 16ਵੀਂ 17ਵੀਂ ਤੇ 18ਵੀਂ 300 ਸਾਲਾਂ ਚ। हाँ जी, हाँ जी, है ना? तो फिलोसॉफिकली हाँ बहुत काम हो ਰਿਹਾ ਇਹਨਾਂ ਸਾਲਾਂ ਚ। ਥਾਟ ਦੇ ਲੈਵਲ ਦੇ ਉੱਤੇ ਉਸ ਵੇਲੇ ਇਹ ਕ੍ਰੀਏਟ ਹੋ ਰਿਹਾ ਸੀ ਇੱਕ ਨਵਾਂ ਹੋਰਾਈਜ਼ਨ। और डॉक्टर साहब ਨਾਲ ਨਾਲ ਇੰਡਸਟਰੀ ਰੈਵੋਲੂਸ਼ਨ ਵੀ ਬਿਲਕੁਲ ਪੈਰਲਲ ਹੀ ਚੱਲਦਾ ਪਿਆ, ਬਿਲਕੁਲ ਨਾਲ ਨਾਲ ਫੁੱਲ ਫਲੈਸ਼। ਕਿਹੜਾ ਰੈਵੋਲੂਸ਼ਨ? ਇੰਡਸਟਰੀ ਰੈਵੋਲੂਸ਼ਨ ਸ਼ੁਰੂ ਹੋ ਚੁੱਕਿਆ ਸੀ ਨਾ 17ਵੀਂ ਸਦੀ ਦੇ ਵਿੱਚ। हाँ जी, बिल्कुल ਉਹ बिल्कुल ਨਾਲ ਨਾਲ बिल्कुल। ਚੱਲਦਾ ਪਿਆ। ਵੈਸੇ ਇਹ ਯੂਨੀਕ ਹੈ ਵੈਸਟ ਦੇ ਵਿੱਚ ਐਜ਼ ਅਪੋਜ਼ ਟੂ ਈਸਟ, ਕਿ ਫਿਲੋਸੋਫੀਕਲ ਤੇ ਪਲੱਸ ਪਲੱਸ ਜਿਹੜਾ ਮਟੀਰੀਅਲ ਇੰਡਸਟਰੀ ਰੈਵੋਲੂਸ਼ਨ ਹੈ, ਇਹ ਪੈਰਲਲ ਚੱਲਦੇ ਪਏ ਨੇ ਦੋਵੇਂ ਚੀਜ਼ਾਂ। हाँ जी, ਇਹਦੇ ਵਿੱਚ ਹੇਗਲ ਜਿਹੜਾ ਹੈ ਉਹਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਉਹਦੀ ਕੰਟਰੀਬਿਊਸ਼ਨ ਹੈ ਉਹ ਇਹ ਹੈ ਕਿ ਉਹਨੇ ਜਿਵੇਂ ਜਿਵੇਂ ਆਰਟੀਕੂਲੇਸ਼ਨ ਆਫ ਆਈਡੀਆਜ਼ ਹੁੰਦੀ ਹੈ, ਜਿਵੇਂ ਕਾਂਟ ਨੇ ਕਿਹਾ, ਜਿਵੇਂ ਰੈਸ਼ਨਲਿਸਟਾਂ ਨੇ ਕਿਹਾ, ਜਿਵੇਂ ਉਹਨੇ ਉਹਨੂੰ ਬਿਲਕੁਲ ਇੱਕ ਨਵੀਆਂ ਬੁਨਿਆਦਾਂ ਤੇ ਖੜਾ ਕੀਤਾ, ਜਿਹਨੂੰ ਐਬਸੋਲੂਟ ਆਈਡੀਅਲਿਜ਼ਮ ਕਿਹਾ ਜਾਂਦਾ ਹੈ। ਇਹਦੇ ਵਿੱਚ ਜਿਹੜੀ ਡੁਐਲਿਟੀ ਹੈ, ਦੇਖੋ ਨਾ, ਡੁਐਲਿਟੀ ਹਰ ਜਗ੍ਹਾ ਤੇ ਤੁਸੀਂ ਕਿਸੇ ਵੀ ਫਲਸਫੇ ਵਿੱਚ ਵੇਖੋ ਉਹਦੇ ਵਿੱਚ ਡੁਐਲਿਟੀ ਹੁੰਦੀ ਹੈ। ਇੱਕ ਤੇ ਇਨਸਾਨੀ ਜ਼ਿਹਨ ਜਿਹੜਾ ਚੀਜ਼ਾਂ ਨੂੰ ਪਰਸੀਵ ਵੇਖ ਰਿਹਾ ਹੈ, ਜਾਂਚ ਰਿਹਾ ਹੈ, ਇੱਕ ਤੇ ਉਹ ਹੈ, ਠੀਕ, ਤੇ ਇੱਕ ਚੀਜ਼ਾਂ ਨੇ ਆਪਣੇ ਆਪ ਵਿੱਚ, ਇਹ ਡੁਐਲਿਟੀ ਨਾ ਦੋਵਾਂ ਦੇ ਵਿੱਚ। ਇਹ ਜਿਹੜੀ ਡੁਐਲਿਟੀ ਹੈ ਇਹ ਹੇਗਲ ਨੇ ਜਿਹੜੀ ਹੈ ਉਹ ਖਤਮ ਕਰ ਦਿੱਤੀ। ਅੱਛਾ, ਇੰਟਰਸਟਿੰਗ। ਮੈਂ ਕਿਹਾ ਸ਼ਾਇਦ ਉਹ ਕੈਰੀ ਕਰਦਾ ਪਿਆ। ਹਾਂਜੀ, ਉਹਨੇ ਇਹ ਕਿਹਾ ਕਿ ਮਾਈਂਡ ਤੇ ਨੇਚਰ ਜਿਹੜੀ ਬਾਹਰ ਐਗਜ਼ਿਸਟ ਕਰ ਰਹੀ ਹੈ, ਜਾਂ ਸਬਜੈਕਟ ਤੇ ਆਬਜੈਕਟ ਦੇ ਵਿੱਚ ਕੋਈ ਡੁਐਲਿਟੀ ਨਹੀਂ ਹੈ। ਓ ਅੱਛਾ ਅੱਛਾ, ਉਹ ਜਿਹੜੀ ਕਾਂਟ ਦੱਸਦਾ ਪਿਆ ਸੀ। ਹਾਂਜੀ, ਹੇਗਲ ਇਹ ਕਹਿੰਦਾ ਹੈ ਕਿ ਜਿਹੜੀ ਪਿਓਰ ਕਾਨਸੈਪਟਸ ਹੁੰਦੇ ਨੇ, ਜਿਹੜੇ ਪਿਓਰ ਕਾਨਸੈਪਟਸ ਇਨਸਾਨ ਬਣਾਉਂਦਾ ਹੈ, ਉਹ ਗਰਾਊਂਡਡ ਇਨ ਰਿਐਲਿਟੀ ਹੁੰਦੇ ਨੇ, ਉਹ ਰਿਐਲਿਟੀ ਵਿੱਚ ਗੱਡੇ ਹੁੰਦੇ ਨੇ। ਮਤਲਬ ਇਹ ਇਹਦਾ ਹੈ ਕਿ ਜਿਹੜੇ ਪਿਓਰ ਕਾਨਸੈਪਟ ਨੇ ਉਹ ਸਿਰਫ ਤੁਹਾਡੀ ਸਬਜੈਕਟਿਵਿਟੀ ਨਾਲ ਨਹੀਂ ਬਣਦੇ ਜਿਵੇਂ ਤੁਹਾਨੂੰ ਕਾਂਟ ਦੇ ਵਿੱਚ ਲੱਗਦਾ ਹੈ। ਤੇ ਇਸ ਵਾਸਤੇ ਜਿਹੜੇ ਕਾਨਸੈਪਟਸ ਨੇ, ਚੂੰਕਿ ਉਹ ਸਿਰਫ ਤੁਹਾਡੀ ਸਬਜੈਕਟਿਵਿਟੀ ਦਾ ਨਹੀਂ ਬਣਦੇ, ਇਸ ਵਾਸਤੇ ਜਿਹੜੇ ਕਾਨਸੈਪਟ ਨੇ ਉਹ ਆਪਣੇ ਤੌਰ ਤੇ ਐਗਜ਼ਿਸਟ ਕਰਦੇ ਨੇ। ਅੱਛਾ, ਦੁਬਾਰਾ ਆਬਜੈਕਟਿਵਿਟੀ ਵੱਲ ਲੈ ਕੇ ਆ ਰਹੇ ਉਹਨਾਂ ਨੂੰ। ਜੀ ਜੀ ਜੀ। ਅੱਛਾ ਅੱਛਾ ਅੱਛਾ, ਇੰਟਰਸਟਿੰਗ ਡਾਕਟਰ ਸਾਹਿਬ। ਅੱਛਾ, ਤੇ ਜਿਹੜੀ ਕਾਨਸੈਪਟ ਤੇ ਰਿਐਲਿਟੀ ਦਾ ਜਿਹੜਾ ਮਿਲਾਪ ਹੈ,
ਕਨਸੈਪਟ ਤੇ ਜਿਹੜਾ ਰਿਐਲਿਟੀ ਦਾ ਮਿਲਾਪ ਹੈ ਉਹਨੂੰ ਉਹ ਆਈਡੀਆ ਕਹਿੰਦਾ ਹੈ। ਆਈਡੀਆ ਆਈਡੀਆ ਆਮ ਲਫ਼ਜ਼ ਨਹੀਂ, ਆਈਡੀਆ ਟਰਮੀਨੋਲੋਜੀ, ਫਿਲੋਸੋਫੀਕਲ ਟਰਮੀਨੋਲੋਜੀ ਦੇ ਤੌਰ ਤੇ। ਦੁਬਾਰਾ ਕਹਿਣਾ ਡਾਕਟਰ ਸਾਹਿਬ? ਕਿ ਜਿਹੜਾ ਆਈਡੀਆ ਹੈ ਉਹ ਕਨਸੈਪਟ ਤੇ ਰਿਐਲਿਟੀ ਦੀ ਯੂਨਿਟੀ ਦੇ ਨਾਲ ਬਣਦਾ ਹੈ। ਠੀਕ। ਅੱਛਾ, ਤੇ ਜਿਹੜੀ ਜਿਹੜਾ ਆਈਡੀਆ ਹੈ, ਜਿਹੜਾ ਕਨਸੈਪਟ ਤੇ ਰਿਐਲਿਟੀ ਦੇ ਨਾਲ ਬਣਿਆ ਹੈ, ਜਿਹੜਾ ਆਈਡੀਆ ਹੈ ਉਹ ਆਪਣੇ ਆਪ ਵਿੱਚ ਪੈਸਿਵ ਨਹੀਂ ਹੈਗਾ, ਸਟੈਟਿਕ ਨਹੀਂ ਹੈਗਾ। ਅੱਛਾ ਅੱਛਾ। ਉਹ ਆਪਣੇ ਆਪ ਵਿੱਚ ਡਾਇਨਾਮਿਕ ਹੈ, ਐਕਟਿਵ ਹੈ, ਸੈਲਫ ਡਿਟਰਮਿਨਿੰਗ ਹੈ, ਸੈਲਫ ਮੂਵਿੰਗ ਹੈ ਐਂਡ ਪਰਪਸਿਵ। मतलब it takes a life of its own. It has a life of its own. ਉਹ ਇੱਕ ਡਾਇਨਾਮਿਕ ਐਂਟੀਟੀ ਹੈ। ਅੱਛਾ, ਲੇਕਿਨ ਇਹ ਗਲਤ ਹੋਏਗਾ ਕਹਿਣਾ ਕਿ ਦੁਬਾਰਾ ਮਟੀਰੀਅਲਿਜ਼ਮ ਵੱਲ ਲੈ ਕੇ ਆ ਰਿਹਾ ਉਹਨੂੰ? ਹਾਂਜੀ, ਇਹ ਗਲਤ ਹੋਏਗਾ ਕਹਿਣਾ ਕਿ ਇਹ ਦੁਬਾਰਾ ਮਟੀਰੀਅਲਿਜ਼ਮ ਵੱਲ ਲੈ ਕੇ ਆ ਰਿਹਾ ਸਬਜੈਕਟਿਵ ਆਈਡੀਆਜ਼ ਨੂੰ? ਨਹੀਂ, ਇਹਦੀ ਮਟੀਰੀਅਲਿਜ਼ਮ ਵਾਲੀ ਨਹੀਂ ਲੈ ਕੇ ਆ ਰਿਹਾ, ਲੇਕਿਨ ਇਹ ਅਜੇ ਆਈਡੀਅਲਿਜ਼ਮ ਦੇ ਲੈਵਲ ਦੇ ਉੱਤੇ ਜਿਹੜੀ ਆਈਡੀਆ ਦੀ ਜਿਹੜੀ ਨੇਚਰ ਹੈ ਉਹਨੂੰ ਰੀਡਿਫਾਈਨ ਕਰ ਰਿਹਾ ਹੈ। ਅੱਛਾ ਜੀ, सॉरी बीबा जी। नहीं, सोच रहे हैं, बुरी तरह सोच रहे हैं। मत ये है कि जिंदगी दे विच ਜਿਹੜੀਆਂ ਜਿਸਮ ਦੇ ਸਾਰੇ ਹਿੱਸੇ ਨੇ ਉਹ ਇੱਕ ਥਾਂ ਇਕੱਠੇ ਹੋ ਜਾਂਦੇ ਨੇ ਐਜ਼ ਏ ਫਾਈਨਲ ਕੌਜ਼ੈਲਿਟੀ ਵਾਲਾ ਆ ਰਿਹਾ ਹੈ for the actualizing living organism. ठीक, ਜਿਹੜੀ ਨਾਨ ਆਰਗੈਨਿਕ ਨੇਚਰ ਹੈ, ਜਿਵੇਂ ਪੱਥਰ ਨੇ, ਜਿਵੇਂ ਦੂਜੇ ਨੇ, ਜਿਹੜੇ ਨਾਨ ਆਰਗੈਨਿਕ ਜਿਹੜਾ ਸੰਸਾਰ ਹੈ ਉਹ ਵੀ ਕਾਨਸੈਪਟ ਦੇ ਵਿੱਚ ਸ਼ਾਮਲ ਹੈ। ਹੁਣ ਯਾਦ ਰੱਖੋ ਮੈਂ ਕਾਨਸੈਪਟ ਕਿਹਨੂੰ ਕਿਹਾ ਸੀਗਾ, ਉਹ ਵੀ ਕਾਨਸੈਪਟ ਵਿੱਚ ਸ਼ਾਮਲ ਹੈ, ਲੇਕਿਨ ਉਹਦੇ ਅੰਦਰ ਲੇਟੈਂਟ ਹੈ, ਪੋਸ਼ੀਦਾ ਹੈ, ਤੇ ਅਜੇ ਉਹ ਆਪਣੀ ਸੈਲਫ ਡਿਟਰਮਿਨਡ ਆਪਣੇ ਆਪ ਨੂੰ ਬਦਲਣ ਦੀ, ਘੜਨ ਦੀ ਤਾਕਤ ਨਹੀਂ ਰੱਖਦਾ, ਪਰ ਪੋਟੈਂਸ਼ੀਅਲ ਹੈ, ਪਰ ਮਤਲਬ ਉਹ ਲੇਟੈਂਟ ਹੈ। ਇਹਦੀ ਕੀ ਮਿਸਾਲ ਹੈਗੀ ਡਾਕਟਰ ਸਰ ਜੀ? ਜਿਹੜੀ ਸ਼ਾਇਦ ਲੇਟੈਂਟ ਹੁੰਦੀ ਹੈ, ਇਹਦਾ ਮਤਲਬ ਹੈ ਕਿ ਵੀ ਇਟ ਹੈਜ਼ ਦ ਪੋਟੈਂਸ਼ੀਅਲ ਇਵੈਂਚੁਅਲੀ, ਕਿਉਂਕਿ ਫਿਲਹਾਲ ਲੇਟੈਂਟ ਹੈ, ਉਹ ਤਾਂ ਵਕਤੀ ਤੌਰ ਤੇ ਲੇਟੈਂਟ ਹੈ, ਉਹ ਕਾਨਸੈਪਟ ਦਾ ਹਿੱਸਾ ਹੀ, ਲੇਕਿਨ ਇਹ ਕਾਨਸੈਪਟ ਦਾ ਉਹ ਹਿੱਸਾ ਹੈਗਾ ਜਿਹੜਾ ਅਜੇ ਪੈਸਿਵ ਹੈ, ਜਿਹੜਾ ਅਜੇ ਲੇਟੈਂਟ ਹੈ, ਜਿਹੜਾ ਅਜੇ ਲੇਟੈਂਟ ਹੈ। ਪੈਸਿਵ ਔਰ ਲੇਟੈਂਟ ਚ ਮਾੜਾ ਜਿੰਨਾ ਫਰਕ ਹੁੰਦਾ ਹੈ ਨਾ। ਬਿਲਕੁਲ, ਜਿਹੜਾ ਇਹਨੂੰ ਉਹ ਕਹਿੰਦਾ ਹੈ ਜਿਹੜੀ ਐਕਟਿਵ ਹੈ ਉਹਨੂੰ ਉਹ ਜੀਸਟ ਕਹਿੰਦਾ, GEIST, ਜੀਸਟ ਆਰ ਸਪਿਰਿਟ। ਇਹ ਹਾਈਐਸਟ ਫਾਰਮ ਹੈ ਲਾਈਫ ਤੇ ਆਈਡੀਆ ਦੀ। ਇਹ ਜਿਹੜੀ ਪਰਪਸਫੁਲ ਹੈ, ਜਿਹੜੀ ਐਕਟਿਵ ਹੈ, ਜਿਹੜੀ ਮੂਵਿੰਗ ਹੈ, ਠੀਕ ਹੈ ਨਾ, ਇਹ ਉਹਨੂੰ ਉਸ ਹਿੱਸੇ ਨੂੰ ਜੀਸਟ ਕਹਿੰਦਾ ਹੈ।
ਤੇ ਇਹ ਜ਼ਿੰਦਗੀ ਦੀ ਸਭ ਤੋਂ ਉੱਚੀ ਮੰਜ਼ਿਲ ਹੈ। ਜਿਹੜੀ ਜੀਸਟ ਹੈ ਉਹ ਜਿਹੜੀ ਕਲੈਕਟਿਵ ਜਿਹੜਾ ਮਕਸਦ ਹੈ ਇਨਸਾਨ ਦਾ, ਉਹਦਾ ਸਬਸਟੈਂਸ ਹੈ। ਉਹਦਾ ਇੱਕ ਜ਼ਰੂਰੀ ਹਿੱਸਾ ਹੈ। ਮਤਲਬ ਉਹਦਾ ਸਬਸਟੈਂਸ ਜੀਸਟ ਹੈ। ਹਿੱਸਾ ਨਹੀਂ ਹੈ ਹੀ। So is that linked to like zeitgeist as well, with time, related to time? ਜਿਹੜਾ ਜੀਸਟ ਹੈ ਉਹ ਸਬਸਟੈਂਸ ਵੀ ਹੈ ਤੇ ਉਹ ਸਬਜੈਕਟ ਵੀ ਹੈ। both ਯਾਨੀ ਬੰਦਾ ਵੀ ਹੈ ਤੇ ਉਹ ਸਬਸਟੈਂਸ ਵੀ ਹੈ। ਯਾਨੀ ਸਬਜੈਕਟਿਵ ਵੀ ਹੈ ਤੇ ਆਬਜੈਕਟਿਵ ਵੀ ਹੈ, ਸਬਜੈਕਟ ਵੀ ਹੈ ਤੇ ਆਬਜੈਕਟ। ਮਤਲਬ ਇਹ ਹੈ ਕਿ ਨਾ ਸਿਰਫ ਇਹ ਕਿ ਉਹ ਇੱਕ ਲਿਵਿੰਗ ਆਰਗੇਨਿਜ਼ਮ ਹੈ, ਠੀਕ, ਨਾ ਇੱਕ ਲਿਵਿੰਗ ਆਰਗੇਨਿਜ਼ਮ ਦਾ ਸਬਸਟੈਂਸ ਹੈ, ਪਰ ਉਹ ਬਹੁਤ ਹੀ ਪੇਚਦਾਰ ਸੋਸ਼ਲ ਨਾਰਮਸ ਦੇ ਨਾਲ ਵੀ ਉਲਝਿਆ ਹੁੰਦਾ ਹੈ। ਇੱਥੇ ਜਿਹੜਾ ਸੈਲਫ ਅਸਲ ਜਿਹੜੀ ਹੁਣ ਗੱਲ ਜਿਹੜੀ ਸਮਝਣ ਵਾਲੀ ਹੈ ਉਹ ਇਹ ਹੈ ਕਿ ਇਹ ਜਿਹੜਾ ਜੀਸਟ ਹੈ, ਜੇ ਇਹਦੀ ਜੋ ਵੀ ਨੇਚਰ ਹੈ, ਯਾਨੀ ਬਦਲਣ ਦੀ, ਪਰਪਸ ਹਾਸਲ ਕਰਨ ਦੀ, ਇਹ ਜਿਹੜੀ ਸਾਰੀ ਉਹਦੇ ਅੰਦਰ ਪੋਟੈਂਸ਼ੀਅਲ ਜਾਂ ਵਰਕਿੰਗ ਮੈਕੈਨਿਜ਼ਮ ਹੈ, ਉਹਨੂੰ ਫਿਰ ਉਹ ਲੌਜਿਕ ਦੇ ਜ਼ਰੀਏ ਬਿਆਨ ਕਰਦਾ ਹੈ। ਇਹ ਗੱਲ ਤੇ ਲਾਜਿਕ ਉਹਦੀ ਇਹ ਹੈ ਕਿ ਜਿਹੜਾ ਕਿਸੇ ਵੀ ਇੱਕ ਮੂਵਮੈਂਟ ਦੇ ਉੱਤੇ ਜੋ ਆਈਡੀਆ ਹੈ ਜਾਂ ਜਿਸ ਜੋ ਹੈ ਉਹਦੇ ਅੰਦਰ ਪਾੜ ਹੈ। ਉਹਦੇ ਵਿੱਚ ਇੱਕ ਜਿਹੜਾ ਹਿੱਸਾ ਹੈ, ਉਹਦਾ ਜਿਹੜਾ ਇੱਕ ਹਿੱਸਾ ਹੈ ਜਿਸ ਦਾ, ਉਹ ਕਿਸੇ ਵੀ ਮੂਵਮੈਂਟ ਦੇ ਵਿੱਚ ਜਿਹੜਾ ਹੈ ਉਹ ਸਬਲੇਟਡ ਹੁੰਦਾ ਹੈ। ਸਬਲੇਟੈਂਟ, ਸਬਲੇਟਡ ਹੁੰਦਾ ਹੈ। ਸਬਲੇਟਡ, sublated meaning ਮਤਲਬ ਉਹ ਆਪਣੇ ਤੌਰ ਦੇ ਉੱਤੇ ਚੱਲ ਰਿਹਾ ਹੁੰਦਾ। ਜਿਵੇਂ ਦੇਖੋ ਨਾ ਤੁਸੀਂ ਅਗਰ ਸਬਲੇਟ ਦਾ ਤਾਂ ਸਰ ਮਤਲਬ ਇਹ ਹੁੰਦਾ ਨਾ ਕਿ ਵੀ ਇੱਕ ਛੋਟਾ ਹਿੱਸਾ ਜੋ ਇੱਕ ਵੱਡੇ ਹਿੱਸੇ ਦਾ ਇੱਕ ਹਿੱਸਾ ਹੋਵੇ, ਇੱਕ ਛੋਟਾ ਹਿੱਸਾ। ਹਾਂਜੀ ਬਿਲਕੁਲ। ਮੂਵਿੰਗ ਪਾਰਟ, ਉਹ ਸਬਲੇਟ ਜਿਹੜਾ ਹੈ ਉਹਦੇ ਵਿੱਚ ਉਹ ਸਬਲੇਟ ਹੁੰਦਾ ਹੈ ਉਸ ਆਈਡੀਆ ਜਾਂ ਉਸ ਚੀਜ਼ ਦੇ ਵਿੱਚ, ਤੇ ਫਿਰ ਉਹਦੀ ਰੀਫਾਰਮੂਲੇਸ਼ਨ ਹੁੰਦੀ ਹੈ। ਤੇ ਜਿਹੜਾ ਸਬਲੇਟ ਹੈ ਉਹ ਫਨਾ ਹੋ ਜਾਂਦਾ ਹੈ ਔਰ ਉਹਦੀ ਜਗ੍ਹਾ ਤੇ ਇੱਕ ਦੂਸਰਾ ਸਬਲੇਟ ਆ ਜਾਂਦਾ ਹੈ। ਸਰ ਜੀ ਫਨਾ ਹੁੰਦਾ ਹੈ ਕਿ ਆਪਣਾ ਵਜੂਦ ਬਦਲਦਾ ਹੈ? ਨਹੀਂ, ਫਨਾ ਹੁੰਦਾ ਹੈ। ਫਨਾ ਹੀ ਹੁੰਦਾ। ਠੀਕ। ਤੇ ਇਹ ਜਿਹੜੀ ਸਟਰਗਲ ਹੈਗੀ ਹੈ ਬਦਲਣ ਦੇ ਅਮਲ ਦੇ ਵਿੱਚ, ਜੀਸਟ ਵਿੱਚ ਜਾਂ ਸਪਿਰਿਟ ਦੇ ਵਿੱਚ, ਕਿ ਸਬਲੇਟ, ਮੌਜੂਦ ਸਬਲੇਟ ਔਰ ਜਿਹੜੀ ਅੱਗੇ ਆਉਣ ਵਾਲਾ ਸਬਲੇਟ ਜਿਹੜਾ ਹੈ, ਉਹਨਾਂ ਦੀ ਜਿਹੜੀ ਆਪਸ ਦੀ ਸਟਰਗਲ ਹੈ, ਉਹ ਜਿਹੜੀ ਸਟਰਗਲ ਹੈਗੀ ਹੈ ਉਹ ਡਾਇਲੈਕਟਿਕਸ ਹੈ, ਉਹ ਬੇਸਿਸ ਆਫ ਡਾਇਲੈਕਟਿਕਸ ਹੈ। Oh, so there is a struggle between the new and the old. New and the old. Existing and the potential, potential, right. ਹਾਂਜੀ। ਤੇ ਜਦੋਂ ਇਹ ਸਟਰਗਲ ਜਿਹੜੀ ਹੈ ਇਹ ਕੰਪਲੀਟਲੀ ਮੁੱਕ ਜਾਂਦੀ ਹੈ,
ਉਸ ਵੇਲੇ ਖਤਮ ਜਦੋਂ ਹੁੰਦੀ ਹੈ ਤੇ ਉਹਨੂੰ ਅਸੀਂ ਐਬਸੋਲੂਟ ਆਈਡੀਆ ਕਹਿੰਦੇ ਹਾਂ। ਵਾਹ। ਇਹ ਹੈਗਲ ਦੇ ਕਾਨਸੈਪਟ ਦੇ ਵਿੱਚ ਜਿਹੜਾ ਐਬਸੋਲੂਟ ਆਈਡੀਆ ਹੈ ਉਹਦੀ ਬਹੁਤ ਅਹਿਮੀਅਤ ਹੈਗੀ ਹੈ ਕਿ ਜਿਹੜਾ ਐਬਸੋਲੂਟ ਆਈਡੀਆ ਹੈ ਉਹਦੇ ਤੱਕ ਅਸੀਂ ਕਿਵੇਂ ਪਹੁੰਚਨੇ ਹਾਂ। ਕਿਵੇਂ ਪਹੁੰਚ ਸਰ ਜੀ? ਸੋ ਇਹਦਾ ਮਤਲਬ ਹੈ ਕਿ ਜਿਹੜਾ ਨਵਾਂ ਸਬਲੇਟ ਹੈ ਇਟ ਆਲਵੇਜ਼ ਵਿਨਸ ਅਗੇਂਸਟ ਦੀ ਓਲਡ ਸਬਲੇਟ, ਉਹਨੂੰ ਫਨਾ ਕਰਕੇ ਹੀ ਹਟਦਾ। ਨਵਾਂ ਜ਼ਰੂਰੀ ਹੈ ਕਿ ਵੀ ਉਹ ਇਹਨੂੰ ਜਿਹੜਾ ਬਾਅਦ ਦੇ ਸਾਇੰਸਦਾਨਾਂ ਨੇ ਔਰ ਜਿਹੜੇ ਫਿਲਾਸਫਰ ਨੇ ਉਹਨਾਂ ਨੇ ਜਿਹੜੇ ਸਬਲੇਟ ਦੀ ਜਗ੍ਹਾ ਤੇ ਉਹਨਾਂ ਨੇ ਲਫ਼ਜ਼ ਯੂਜ਼ ਕੀਤਾ ਥੀਸਿਸ, ਤੇ ਜਿਹੜਾ ਉਹਨੂੰ ਬਦਲਣ ਵਾਲਾ ਹੈ ਉਹ ਐਂਟੀਥੀਸਿਸ ਹੈ, ਤੇ ਜਿਹੜਾ ਬਣਦਾ ਹੈ ਨਵਾਂ ਉਹ ਸਿੰਥੇਸਿਸ ਹੈ। ਫਿਰ ਸਿੰਥੇਸਿਸ ਖੁਦ ਥੀਸਿਸ ਹੋ ਜਾਂਦਾ ਹੈ, ਫਿਰ ਉਹਦਾ ਐਂਟੀਥੀਸਿਸ ਪੈਦਾ ਹੋ ਜਾਂਦਾ ਹੈ, ਫਿਰ ਸਿੰਥੇਸਿਸ ਹੁੰਦਾ ਹੈ, ਫਿਰ ਇਹ ਅਮਲ ਸਦਾ ਹੀ ਜਾਰੀ ਹੈ। ਹੁਣ ਆ ਗਈ ਸਮਝ ਤੁਹਾਨੂੰ? ਹਾਂਜੀ। ਤੁਸੀਂ ਹੁਣ ਇਹਨੂੰ ਸੁਸਾਇਟੀ ਦੇ ਉੱਤੇ ਅਪਲਾਈ ਕਰਕੇ ਦੇਖੋ, ਜਿਹਦੇ ਨਾਲ ਤੁਹਾਨੂੰ ਸ਼ਾਇਦ ਜ਼ਿਆਦਾ ਸਮਝ ਆਵੇ ਕਿ ਜਿਹੜੀ ਕੋਈ ਵੀ ਸੁਸਾਇਟੀ ਹੈ, ਠੀਕ, ਉਹਦੇ ਵਿੱਚ ਜੋ ਐਗਜ਼ਿਸਟਿੰਗ ਨਿਜ਼ਾਮ ਹੈ, ਅਗਰ ਗੁਲਾਮਦਾਰੀ ਨਿਜ਼ਾਮ ਹੈ ਤੇ ਗੁਲਾਮਦਾਰੀ ਨਿਜ਼ਾਮ ਜਿਹੜਾ ਹੈ ਉਹ ਸਮਝ ਲਓ ਸਿੰਥੇਸਿਸ ਹੈ, ਤੇ ਗੁਲਾਮਦਾਰੀ ਨਿਜ਼ਾਮ ਨੂੰ ਖਤਮ ਕਰਨ ਵਾਲੀਆਂ ਇਨਸਾਨੀ ਤੇ ਦੂਜੀਆਂ ਸੋਸ਼ਲ ਤਾਕਤਾਂ ਜਿਹੜੀਆਂ ਨੇ ਉਹ ਐਂਟੀਥੀਸਿਸ। ਫਿਰ ਉਹ ਜਦੋਂ ਐਂਟੀਥੀਸਿਸ ਤੇ ਥੀਸਿਸ ਜਿਹੜੇ ਨੇ ਉਹਨਾਂ ਦੀ ਜੰਗ ਹੁੰਦੀ ਹੈ ਤੇ ਉਹਨਾਂ ਵਿੱਚੋਂ ਇੱਕ ਸਿੰਥੇਸਿਸ ਪੈਦਾ ਹੁੰਦਾ ਹੈ। ਉਹ ਸਿੰਥੇਸਿਸ ਇਹ ਹੈ ਕਿ ਗੁਲਾਮਦਾਰੀ ਮੁੱਕ ਜਾਂਦੀ ਹੈ, ਲੇਕਿਨ ਉਹਦੀ ਜਗ੍ਹਾ ਤੇ ਜਾਗੀਰਦਾਰੀ ਆ ਜਾਂਦੀ ਹੈ, ਫਿਊਡਲਿਜ਼ਮ ਆ ਜਾਂਦੀ ਹੈ। ਫਿਰ ਫਿਊਡਲਿਜ਼ਮ ਦੇ ਅੰਦਰ ਫਿਊਡਲਿਜ਼ਮ ਜਿਹੜੀ ਹੈ ਉਹ ਥੀਸਿਸ ਹੋ ਗਿਆ, ਤੇ ਉਹਦੇ ਖਿਲਾਫ ਉਹਨੂੰ ਮੁਕਾਉਣ ਵਾਲੀਆਂ ਤਾਕਤਾਂ ਐਂਟੀਥੀਸਿਸ ਹੋ ਗਈਆਂ, ਯਾਨੀ ਇੰਡਸਟਰੀਲਾਈਜੇਸ਼ਨ ਜਾਂ ਮੈਕਨਾਈਜੇਸ਼ਨ। ਤੇ ਫਿਰ ਉਹ ਜਿਹੜੀ ਜਾਗੀਰਦਾਰੀ ਹੈ ਉਹ ਇੰਡਸਟਰੀਅਲ ਸੁਸਾਇਟੀ ਦੇ ਵਿੱਚ ਜਿਹੜੀ ਕਲਾਸ ਸੁਸਾਇਟੀ ਹੈ ਉਹਦੇ ਵਿੱਚ ਤਬਦੀਲ ਹੋ ਗਈਆਂ। ਆਈ ਸਮਝ ਤੁਹਾਨੂੰ? ਹਾਂਜੀ। ਕਿ ਕਿਵੇਂ ਸੁਸਾਇਟੀ ਦੇ ਵਿੱਚ ਥੀਸਿਸ ਔਰ ਐਂਟੀਥੀਸਿਸ ਦੇ ਵਿੱਚ ਇੱਕ ਕਾਂਸਟੈਂਟ ਜੰਗ ਜਾਰੀ ਹੈ, ਔਰ ਉਹਦੇ ਵਿੱਚ ਇੱਕ ਦੂਸਰੇ ਨੂੰ ਪਰਤਾ ਕੇ ਤੇ ਉਹਨੂੰ ਇੱਕ ਨਵੀਂ ਚੀਜ਼ ਬਣਾ ਦਿੰਦਾ ਹੈ। ਤੇ ਯਾਨੀ ਕਿ ਸਰ ਕਾਂਸਟੈਂਟ ਤੇ ਮਤਲਬ ਕਿ ਜਿਹੜਾ ਸਿੰਥੇਸਿਸ ਵੀ ਹੁੰਦਾ ਹੈ ਦੈਟਸ ਨੈਵਰ ਕਾਂਸਟੈਂਟ, ਬਿਕਾਜ਼ ਦੈਨ ਦ ਨੈਕਸਟ ਸਟੈਪ ਇਜ਼ ਇਟ ਬਿਕਮਸ ਦ ਥੀਸਿਸ waiting for an antithesis and again synthesis, so it's a ongoing process, it's not a stagnant process. ਜੇ ਹੁਣ ਤੁਸੀਂ ਹੈਗਲ ਨੂੰ ਦੇਖੋ ਨਾ, ਤੇ ਮਸਲਨ ਫਾਕੂਯਾਮਾ ਨੇ ਹਗੇਲੀਅਨ ਟਰਮੀਨੋਲੋਜੀ ਦੇ ਜਦੋਂ ਕੋਲਡ ਵਾਰ ਖਤਮ ਹੋਈ ਤੇ ਉਹਨੇ ਕਿਹਾ ਕਿ ਜੀ ਦਿਸ ਇਜ਼ ਦ ਐਂਡ ਆਫ ਹਿਸਟਰੀ। ਐਂਡ ਆਫ ਹਿਸਟਰੀ ਦਾ ਮਤਲਬ ਸੀ ਕਿ ਹੁਣ ਕੋਈ ਵੀ ਚੇਂਜ ਨਹੀਂ ਆਏਗੀ। ਹੁਣ ਜਿਹੜੀ ਹੈ ਉਹ ਥੀਸਿਸ ਔਰ ਐਂਟੀਥੀਸਿਸ ਜਿਹੜੀਆਂ ਦੋ ਹੋਣਾ ਸੀ ਉਹ ਮੁੱਕ ਗਿਆ, ਔਰ ਜਿਹੜੀ ਸੁਸਾਇਟੀ ਬੈਸਟ ਪੋਸੀਬਲ ਐਬਸੋਲੂਟ ਆਈਡੀਆ ਤੱਕ ਪਹੁੰਚ ਸਕਦੀ ਸੀ, ਉਹ ਜਿਹੜੀ ਹੈ ਉਹ ਵੈਸਟਰਨ ਡੈਮੋਕ੍ਰੇਟਿਕ ਕੈਪੀਟਲਿਸਟ ਸੁਸਾਇਟੀ ਦੀ ਸ਼ਕਲ ਦੇ ਵਿੱਚ ਬਣ ਗਈ ਹੈ। ਉਹ ਇਹ ਹੁਣ ਐਬਸੋਲੂਟ ਆਈਡੀਆ ਹੈ, ਹੁਣ ਇਸ ਤੋਂ ਅੱਗੇ ਨਹੀਂ ਹੋਣਾ। ਜਿਹੜਾ ਗਲਤ ਸੀ, ਪਰ ਇਹ ਵਿਊ ਜਿਹੜਾ ਸੀ ਇਹ ਮੰਨਿਆ ਜਾਂਦਾ ਸੀ।
ਸਾਹਿਬ ਗਲਤ ਵੀ ਸੀ ਤੇ ਨੁਕਸਾਨ ਵੀ ਹੋਇਆ ਫਿਰ ਨਾ। ਹਾਂ ਉਹ ਮਤਲਬ ਇਹ ਹੈ ਕਿ ਫਾਕੀਆਮਾ ਨੇ ਤੇ ਆਈਸ ਕੋਲਡ ਵਾਰ ਨੂੰ ਖਤਮ ਕਰਨ ਤੇ ਲਿਖਿਆ ਸੀ ਤੇ ਕੋਲਡ ਵਾਰ ਚ ਫੇਰ ਆ ਗਈ ਹੈ ਦੁਬਾਰਾ। ਹਾਂਜੀ ਸੋ ਇਹ ਆਈਡੀਆ ਹੈਗਾ ਬੇਸਿਕ ਹੈਗਲ ਨੂੰ ਸਮਝਣ ਦਾ, ਲੇਕਿਨ ਜਿਹੜਾ ਪਾਪੂਲਰ ਟਰਮੀਨੋਲੋਜੀ ਚ ਹਰ ਲੈਫਟਿਸਟ ਯੂਜ਼ ਕਰਦਾ ਹੈ ਨਾ, ਥੀਸਿਸ, ਐਂਟੀਥੀਸਿਸ ਤੇ ਸਿੰਥੇਸਿਸ, ਉਹਨਾਂ ਨੂੰ ਉਹਦੀ ਫਿਲੋਸੋਫੀਕਲ ਬੇਸ ਨਹੀਂ ਪਤਾ ਕਿ ਕਿੱਥੋਂ ਡਰਾਈਵ ਹੋਈ ਹੈ। ਤੇ ਮੈਂ ਚਾਹੁੰਦਾ ਕਿ ਤੁਸੀਂ ਜਿੱਥੋਂ ਡਰਾਈਵ ਹੋ ਰਹੀ ਹੈ ਉਹਨੂੰ ਵੀ ਸਮਝੋ, ਸਿਰਫ ਇਸ ਫਾਰਮੂਲੇ ਨੂੰ ਜਾਂ ਇਸ ਕਲੀਸ਼ੇ ਨੂੰ ਹੀ ਸਿਰਫ ਮੰਨ ਕੇ ਨਾ ਬਹਿ ਜਾਓ। ਠੀਕ ਹੈ ਜੀ। ਹਾਂਜੀ ਡਾਕਟਰ ਸਾਹਿਬ ਹੈਗਲ ਦਾ ਇਹਦਾ ਮੁੱਢਲਾ ਜਿਹੜਾ ਵਿਚਾਰ ਸੀ ਹੈਗਲ ਦਿੱਤਾ ਸੀ ਥੀਸਿਸ, ਐਂਟੀਥੀਸਿਸ ਤੇ ਸਿੰਥੇਸਿਸ ਦਾ ਫਿਲੋਸੋਫੀਕਲ ਲੈਵਲ ਤੇ। ਯਾਰ ਸਹੀ ਸਾਹਿਬ ਸਾਰੀ ਰਾਤ ਹੁੰਦੀ ਰਹੀ ਤੇ ਡਾਕਟਰ ਸਾਹਿਬ ਮੈਂ ਫੋਨ ਸੁਣਨ ਚਲਾ ਗਿਆ ਸੀ, ਫੋਨ ਆ ਗਿਆ ਸੀ ਆਫਿਸ ਤੋਂ। ਹਾਂਜੀ ਹਾਂਜੀ ਸੌਰੀ। ਤੇ ਚਲੋ ਫਿਰ ਮੈਂ ਜਿਹੜਾ ਨਾ ਅੱਜ ਕਾਫੀ ਹੈਵੀ ਸਟਫ ਸੀਗਾ। ਅੱਜ ਬਹੁਤ ਡਾਕਟਰ ਤਾਂ ਕਾਫੀ ਬਿਜ਼ੀ ਰੱਖੇਗਾ ਸਾਨੂੰ। ਬਹੁਤ ਜ਼ਿਆਦਾ ਇੰਟਰਸਟਿੰਗ ਸੀ ਅੱਜ ਕਾਫੀ ਹੈਵੀ ਸਟਫ ਸੀ ਤੇ ਜੇ ਤੁਸੀਂ ਇੰਨਾ ਵੀ ਅਬਜ਼ਰਵ ਕਰ ਲਓ ਤਾਂ ਤੁਹਾਡੀ ਬੜੀ ਮਿਹਰਬਾਨੀ। ਬੜੀ ਵੱਡੀ ਗੱਲ ਹੋਏਗੀ। We will do that just for you, sir. I want to rewatch this again. I know, I'm going to watch it like 10 but it was very interesting. It's really interesting. I will have to because I missed I think last 5-10 minutes because of a call from office. That's okay. ਡਾਕਟਰ ਸਾਹਿਬ ਇੱਕ ਕੁਐਸਚਨ ਹੈਗਾ, ਹੈਗਲ ਦਾ ਰਿਲੀਜਨ ਦੇ ਬਾਰੇ ਕੀ ਮੁੱਢਲਾ ਵਿਚਾਰ ਸੀ? ਇਹ ਅਗਲੀ ਵਾਰੀ ਗੱਲ ਕਰਾਂਗੇ। ਇਹ ਅਗਲੀ ਵਾਰੀ ਕਰਾਂਗੇ, ਹੁਣ ਅੱਜ ਹੋਏ ਤੋਂ ਜ਼ਿਆਦਾ ਨਹੀਂ ਅਬਜ਼ੌਰਬ ਹੋ ਸਕ ਰਿਹਾ ਸਰ। ਇਹ ਮੈਕਸਿਮਮ ਹੈ ਜਿਹੜਾ ਮੈਂ ਵੀ ਮੈਕਸਿਮਮ ਅਬਜ਼ਰਵ ਇੰਨਾ ਹੀ ਕਰ ਸਕਦਾ ਅੱਜ। ਡਾਕਟਰ ਸਾਹਿਬ ਹੈਗਲ ਚੱਲਦਾ ਪਿਆ ਜੀ, ਇਟਸ ਕੰਟੀਨਿਊਇੰਗ। ਅਜੇ ਚੱਲਦਾ ਪਿਆ ਹੈਗਲ ਨੂੰ ਤੇ ਚਲਾਉਣਾ ਹਾਲੇ। ਤੁਸੀਂ ਰਿਕਾਰਡਿੰਗ ਬੰਦ ਕਰੋ ਸਈਦ ਸਾਹਿਬ ਜੀ। ਠਹਿਰ ਜਾਓ, ਮੈਨੂੰ ਆਦੀ ਐਲੋ ਪੜੋ।